ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਚੰਦਰਹਾਂਸ। ਮੇਰੇ ਸੱਜਣੋ, ਇਹ ਦਾਸਤਾਨ ਤੁਹਾਨੂੰ ਪਸੰਦ ਆਵੇਗੀ। ਇਹ ਬੜੀ ਸਬਕ ਅਮੋਜ਼ ਦਾਸਤਾਨ ਹੈ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਲਾਹੌਰ ਤੋਂ ਸਖਾਵਤ ਅਲੀ, ਭਾਈ ਫੇਰੂ ਫੂਲ ਨਗਰ ਤੋਂ ਜੱਜ ਭੱਟੀ ਤੇ ਮੁਹੰਮਦ ਸਲੀਮ ਭੱਟੀ, ਹਾਜੀ ਅੱਲਾ ਦਿੱਤਾ ਰਹਿਮਾਨੀ, ਫੈਸਲਾਬਾਦ ਡਿਚਕੋਟ ਤੋਂ ਨੂਰ ਮੁਹੰਮਦ ਗੁੱਜਰ, ਯੂਨਾਨ ਤੋਂ ਫਲਕ ਸ਼ੇਰ ਵੜੈਚ, ਚੱਕ ਨੰਬਰ 153 ਤੋਂ ਮੁਹੰਮਦ ਸ਼ਹਿਜ਼ਾਦ ਤੇ ਮੁਹੰਮਦ ਸਦੀਕ, ਇਸਲਾਮਾਬਾਦ ਤੋਂ ਡਾਕਟਰ ਇਬਨੇ ਇਸ਼ਤਿਆਕ ਜ਼ੁਬੈਰੀ, ਚਬਰਾਂ ਤੋਂ ਜਲਵਾ ਜਾਨੀ ਸਾਬਰ ਭੱਟੀ, ਚੱਕ ਨੰਬਰ 44 DB ਬਹਾਵਲਪੁਰ ਤੋਂ ਅਦਨਾਨ ਫਾਰੂਕ, ਅਸਦੁੱਲਾ ਅਬਦੁੱਲਾ, ਬਹਾਵਲ ਨਗਰ ਤੋਂ ਸਾਜਦ ਅਲੀ, ਚੱਕ ਨੰਬਰ 123 ਜਨੂਬੀ ਸਰਗੋਦੇ ਤੋਂ ਰਾਣਾ ਅਯੂਬ, ਜ਼ੁਲਫਕਾਰ ਨੰਬਰਦਾਰ, ਚੌਧਰੀ ਮੁਨੀਰ ਗੁੱਜਰ, ਸਾਂਗੜ ਸਿੰਧ ਤੋਂ ਸਲੀਮ ਜਲੇਬੀਆਂ ਅਰਾਈ, ਜਨਾਬ ਮਾਸ਼ੂਕ ਡਾਇਰੀ ਸਾਹਿਬ, ਯੂਨਾਨ ਗਰੀਸ ਤੋਂ ਮੂਸਾ ਭਾਈ, ਕੈਨੇਡਾ ਤੋਂ ਤਾਰਾ ਸਿੰਘ ਢਿੱਲੋਂ, ਇਟਲੀ ਤੋਂ ਚੌਧਰੀ ਆਮਰ ਵਿਰਕ ਬੁਤਾਲੀਆ, ਇੰਗਲੈਂਡ ਤੋਂ ਬਲਬੀਰ ਸਿੰਘ ਕੰਵਲ, ਮੋਤਾ ਸਿੰਘ ਸਰਾਏ ਪੰਜਾਬੀ ਸੱਤ UK, ਸਪੇਨ ਤੋਂ ਸ਼ਬੀਰ ਹੁਸੈਨ ਆਜ਼ਾਦ, ਸਾਈਪਰਸ ਤੋਂ ਆਮਰ ਚੀਮਾ, ਨਾਰਵੇ ਤੋਂ ਤਸੱਵਰ ਅਜ਼ੀਜ਼ ਵੜੈਚ, ਚੜ੍ਹਦੇ ਪੰਜਾਬ ਤੋਂ ਡਾਕਟਰ ਨਿਰਮਲ ਸਿੰਘ ਪੰਜਾਬੀ ਸੱਤ ਲਾਂਬੜਾ, ਭੁਪਿੰਦਰ ਸਿੰਘ, ਬਿੱਟੂ ਲਹਿਰੀ, ਕਲਾਸ਼ ਬਹਾਦਰ, ਪੈਂਟਾ ਫਾਜ਼ਿਲਕਾ, ਰਮੇਸ਼ ਦੀਵਾਨਾ, ਬੇਰੀਵਾਲਾ ਤੋਂ ਨਮਦੀਵ, ਸਰਸਾ ਰਾਣੀਆਂ ਤੋਂ ਕੇਵਲ ਸਾਮਾ, ਭਜਨ ਲਾਲ, ਰਾਜਸਥਾਨ ਤੋਂ ਗੁਰਦਿਆਲ ਸਿੰਘ ਇਨਸਾਨ, ਬਠਿੰਡੇ ਤੋਂ ਦਲੀਪ ਸਿੰਘ, ਚੰਡੀਗੜ੍ਹ ਤੋਂ ਹਰਵਿੰਦਰ ਸਿੰਘ, ਹਰਿਆਣਾ ਇੰਡੀਆ ਤੋਂ ਜਗਜੀਤ ਸਿੰਘ। ਮੇਰੇ ਸੱਜਣੋ, ਹੁਣ ਆਉਨੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਕਿਸੇ ਦੇਸ਼ ਤੇ ਇੱਕ ਰਾਜਾ ਹਕੂਮਤ ਕਰਦਾ ਸੀ। ਉਹਦਾ ਇੱਕ ਛੋਟਾ ਪੁੱਤਰ ਸੀ ਜਿਹਦਾ ਨਾਂ ਚੰਦਰਹਾਂਸ ਸੀ। ਉਹਦੇ ਬਚਪਨ ਵਿੱਚ ਹੀ ਰਾਜੇ ਦੀ ਮੌਤ ਹੋ ਗਈ। ਚੰਦਰਹਾਂਸ ਦੀ ਮਾਂ ਵੀ ਆਪਣੇ ਰਾਜੇ ਦੀ ਮੌਤ ਦਾ ਸਦਮਾ ਨਾ ਸਹਿ ਸਕੀ, ਉਹ ਵੀ ਮਰ ਗਈ। ਹੁਣ ਚੰਦਰਹਾਂਸ ਇਕੱਲਾ ਰਹਿ ਗਿਆ ਸੀ। ਉਹ ਇੱਕ ਬਹੁਤ ਖੂਬਸੂਰਤ ਬੱਚਾ ਸੀ। ਹਕੂਮਤ ਤੇ ਇੱਕ ਐਸੇ ਲਾਲਚੀ ਵਜ਼ੀਰ ਨੇ ਕਬਜ਼ਾ ਕਰ ਲਿਆ ਜਿਹੜਾ ਬੜਾ ਜ਼ਾਲਮ ਸੀ। ਉਹਨੇ ਬੱਚੇ ਨੂੰ ਦੇਸ ਨਿਕਾਲਾ ਦੇ ਦਿੱਤਾ। ਇੰਨਾ ਛੋਟਾ ਬੱਚਾ ਕਿੱਥੇ ਜਾਂਦਾ? ਉਹ ਸ਼ਹਿਰ ਚੋਂ ਬਾਹਰ ਨਿਕਲਿਆ ਹੀ ਸੀ। ਉਹਨੂੰ ਇੱਕ ਗੁਰੂ ਮਿਲ ਗਿਆ। ਉਹ ਬੱਚੇ ਨੂੰ ਆਪਣੇ ਨਾਲ ਲੈ ਗਿਆ। ਉਸ ਵਜ਼ੀਰ ਦਾ ਇੱਕ ਪੁੱਤਰ ਤੇ ਇੱਕ ਧੀ ਸੀ ਜਿਹੜੇ ਚੰਦਰਹਾਂਸ ਦੇ ਹਾਣੀ ਸਨ। ਇੱਕ ਦਿਨ ਗੁਰੂ ਉਸ ਬੱਚੇ ਨੂੰ ਲੈ ਕੇ ਰਾਜੇ ਕੋਲ ਆਇਆ ਤੇ ਕੀ ਕਹਿੰਦਾ ਹੈ ਸਾਦਕ ਪੱਟੀ ਪੇਸ਼ ਕਰਦਾ ਹੈ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। क्यों तू दिता देस निकाला एडा छोटा बच्चा? ये मासूम झूठ न बोले, ये ता साधु सच्चा, ये ता साधु सच्चा। राजे नू जी गुस्सा आया जेड़ा गया पी, गलती मैथों होई साधु, ये ता रब दा जी, ओ ये ता रब दा जी। नाल चला के रखिया बच्चा महला विच ले आया। आके ओने महला अंदर एक जलाद बुलाया, एक जलाद बुलाया। कहंदा एनू लै जा जंगल, एनू मार मकावी। जिन्ने भी ये तरले पावे तू तरस ना खावी, ओ तू तरस ना खावी। जद जलाद जी जंगल आया, बच्चा ओनू कहंदा मैं ते भगती करदा रब दी, मेरा बचने रहिंदा, ओ मेरा बचने रहिंदा। जे तू मैनू मौका देवे मैं इबादत कर ला, आखिरी वारी जिंदगी अंदर दम सोने दा भर ला, ओ दम सोने दा भर ला। आखन लगा कर इबादत मैं तेरे कोल बैना, कर इबादत अपने रब दी, तेनू वेखदा रहना, ओ तेनू वेखदा रहना। वेख के उस मासूम दे ताई तरस जी ओनू आया,
ਮੈਂ ਨਾ ਤੈਨੂੰ ਮਾਰਾਂ ਬੱਚਾ, ਉਹਨੇ ਆਖ ਸੁਣਾਇਆ, ਓਏ ਉਹਨੇ ਆਖ ਸੁਣਾਇਆ। ਉਂਗਲੀ ਵੱਢ ਕੇ ਲੈ ਆਇਆ, ਉਹ ਖੂਨ ਪਿਆਲੀ ਪਾਇਆ, ਬੱਚੇ ਨੂੰ ਮੈਂ ਮਾਰ ਦਿੱਤਾ ਏ, ਉਹਨੇ ਆਖ ਸੁਣਾਇਆ, ਓਏ ਉਹਨੇ ਆਖ ਸੁਣਾਇਆ। ਨਾਲ ਦਰਦ ਦੇ ਰੋਂਦਾ ਬੱਚਾ, ਉੱਥੇ ਜਾਂਦਾ ਸੌ, ਦੂਜੇ ਦੇਸ ਦਾ ਰਾਜਾ ਫਿਰਦਾ ਜੰਗਲ ਦੇ ਵਿੱਚ ਪਾਉ, ਜੰਗਲ ਦੇ ਵਿੱਚ ਪਾਉ। ਮੇਰੇ ਸੱਜਣੋ, ਜਦੋਂ ਉਸ ਰਾਜੇ ਬੱਚੇ ਨੂੰ ਵੇਖਿਆ, ਬੱਚੇ ਦਾ ਪੈਰ ਜ਼ਖਮੀ ਸੀ, ਉਹ ਕਹਿਣ ਲੱਗਾ ਐਡਾ ਸੁੰਦਰ ਬੱਚਾ ਉਸ ਰਾਜੇ ਦੀ ਔਲਾਦ ਨਹੀਂ ਸੀ। ਉਹ ਉਹਨੂੰ ਆਪਣੇ ਨਾਲ ਲੈ ਗਿਆ ਤੇ ਆਪਣਾ ਰਾਜਕੁਮਾਰ ਬਣਾ ਲਿਆ। ਵੇਲਾ ਲੰਘਿਆ ਤੇ ਉਹ ਇੱਕ ਸੋਹਣਾ ਜਵਾਨ ਰਾਜਕੁਮਾਰ ਬਣ ਗਿਆ ਸੀ। ਉਹਨੇ ਸਾਰੇ ਜੰਗੀ ਗੁਣ ਸਿੱਖ ਲਏ ਸਨ। ਉਹਨੇ ਚੰਦਰਹਾਸ ਨੂੰ ਤਖਤ ਦੇ ਦਿੱਤਾ। ਉਹਦਾ ਰਾਜ ਇੱਕ ਛੋਟੇ ਜਿਹੇ ਨਗਰ ਤੇ ਸੀ। ਇਸ ਵਾਸਤੇ ਉਹ ਜ਼ਾਲਮ ਰਾਜੇ ਨੂੰ ਲਗਾਨ ਦਾ ਸੋਨਾ ਦਿੰਦਾ ਸੀ। ਜਦੋਂ ਲਗਾਨ ਦਾ ਵੇਲਾ ਆਇਆ ਤੇ ਚੰਦਰਹਾਸ ਨੇ 2 ਗੁਣਾ ਸੋਨਾ ਉਸ ਜ਼ਾਲਮ ਰਾਜੇ ਨੂੰ ਘੱਲਿਆ, ਜਿਹਨੂੰ ਵੇਖ ਕੇ ਉਹ ਬੜਾ ਹੈਰਾਨ ਹੋਇਆ ਵੀ ਪਹਿਲੋਂ ਤੇ ਰਾਜਾ ਅਸਲ ਲਗਾਨ ਦੇਣ ਤੋਂ ਵੀ ਮਰਦਾ ਰਹਿੰਦਾ ਸੀ, ਹੁਣ ਇਹ ਲਗਾਨ ਡਬਲ ਕਿਵੇਂ ਆ ਗਿਆ। ਉਹਨੇ ਉਸ ਛੋਟੇ ਰਾਜਨਗਰ ਜਾਣ ਦਾ ਫੈਸਲਾ ਕੀਤਾ। ਜਦੋਂ ਉਹ ਉਸ ਰਾਜ ਵਿੱਚ ਗਿਆ ਤੇ ਉਹਨੇ ਵੇਖਿਆ ਉਹੀ ਬੱਚਾ ਜਵਾਨ ਹੋ ਕੇ ਰਾਜਾ ਬਣਿਆ ਬੈਠਾ ਸੀ। ਉਹਨੇ ਸੋਚਿਆ ਮੈਂ ਤੇ ਇਹਨੂੰ ਮਰਵਾ ਦਿੱਤਾ ਸੀ, ਪਰ ਇਹ ਬਚ ਕਿਵੇਂ ਗਿਆ ਤੇ ਇੱਥੇ ਰਾਜ ਤੇ ਬੈਠਾ ਹੈ। ਇਹ ਵੇਖ ਕੇ ਜ਼ਾਲਮ ਰਾਜੇ ਨੂੰ ਬੜਾ ਗੁੱਸਾ ਚੜਿਆ। ਉਹਨੇ ਇੱਕ ਸਕੀਮ ਬਣਾਈ। ਉਹ ਕੀ ਸਕੀਮ ਬਣਾਉਂਦਾ ਹੈ, ਸਾਦਕ ਪੱਟੀ ਪੇਸ਼ ਕਰਦਾ ਹੈ। ਉਹਨੇ ਰੁੱਕਾ ਲਿਖਿਆ ਜੀ ਅੱਗੇ ਉਹਨੂੰ ਕਹਿੰਦਾ ਜਾ, ਇਹ ਰੁੱਕਾ ਨਾ ਖੋਲੀ ਕਿਧਰੇ, ਛੇਤੀ ਲੈ ਕੇ ਜਾ, ਛੇਤੀ ਲੈ ਕੇ ਜਾ। ਮੇਰੇ ਪੁੱਤਰ ਨੂੰ ਰੁੱਕਾ ਦੇ ਦੀ, ਕਹਿ ਦੀ ਅਮਲ ਤੂੰ ਕਰਨਾ। ਜੇ ਤੂੰ ਰੁੱਕਾ ਰਾਹ ਵਿੱਚ ਖੋਲਿਆ, ਡੰਡ ਤੇਰੇ ਤੋਂ ਭਰਨਾ, ਡੰਡ ਤੇਰੇ ਤੋਂ ਭਰਨਾ। ਲੈ ਕੇ ਟੁਰਿਆ ਰੁੱਕਾ ਚੰਦਰਘਰ ਰਾਜੇ ਦੇ ਆਇਆ। ਥੱਕਿਆ ਹਾਰਿਆ ਡਾਡਾ ਸੀ ਤੇ ਨੀਂਦਰ ਯਾਰ ਸਤਾਇਆ, ਉਹ ਨੀਂਦਰ ਯਾਰ ਸਤਾਇਆ। ਬਾਗ ਰਾਜੇ ਦੇ ਆ ਕੇ ਉਹ ਤਾਂ ਰੁੱਖ ਦੇ ਥੱਲੇ ਸੁੱਤਾ। ਰਾਜੇ ਦੀ ਧੀ ਆਈ, ਹੱਥ ਉਹਦੇ ਵਿੱਚ ਕੁੱਤਾ, ਉਹ ਹੱਥ ਉਹਦੇ ਵਿੱਚ ਕੁੱਤਾ। ਜਿੱਥਾ ਉਹਨੇ ਸੋਨਾ ਡਾਡਾ ਸ਼ਹਿਜ਼ਾਦਾ ਜੀ ਸੁੱਤਾ। ਉਹਨੇ ਅਗਾਂਹ ਵੱਧ ਕੇ ਉਹਦੇ ਹੱਥ 'ਚੋਂ ਫੜਿਆ ਰੁੱਕਾ, ਉਹ ਹੱਥ 'ਚੋਂ ਫੜਿਆ ਰੁੱਕਾ। ਫੜਿਆ ਉਹਨੇ ਰੁੱਕਾ ਜਿਸ ਦਮ ਬੜੀ ਹੈਰਾਨ ਹੋਈ। ਏਡੇ ਸੋਹਣੇ ਲੜਕੇ ਨੂੰ ਵੀ ਮਾਰਦਾ ਹੈ ਜੀ ਕੋਈ, ਉਹ ਮਾਰਦਾ ਹੈ ਜੀ ਕੋਈ। ਮੇਰੇ ਸੱਜਣੋ, ਜਦੋਂ ਰਾਜੇ ਦੀ ਧੀ ਨੇ ਰੁੱਕਾ ਪੜਿਆ, ਉਹਦੇ ਉੱਤੇ ਲਿਖਿਆ ਸੀ, ਪੁੱਤਰਾ ਇਹਨੂੰ ਰੁੱਕਾ ਪੜ੍ਹਦਿਆਂ ਹੀ ਕਤਲ ਕਰ ਦੇਈਂ। ਰਾਜੇ ਦੀ ਧੀ ਸ਼ਹਿਜ਼ਾਦੇ ਨੂੰ ਵੇਖਦਿਆਂ ਹੀ ਉਹਦੇ ਤੇ ਰਹਿ ਗਈ ਸੀ। ਉਹਨੇ ਉਹ ਰੁੱਕਾ ਪਾੜ ਦਿੱਤਾ ਤੇ ਆਪਣੇ ਕੋਲੋਂ ਰੁੱਕਾ ਲਿਖ ਕੇ ਉਸ ਲਿਫਾਫੇ ਵਿੱਚ ਪਾ ਦਿੱਤਾ, ਜਿਹਦੇ ਤੇ ਲਿਖਿਆ ਸੀ, ਪੁੱਤਰਾ ਰੁੱਕਾ ਪੜ੍ਹਦੇ ਹੀ ਇਹਦਾ ਵਿਆਹ ਮੇਰੀ ਧੀ ਤੇ ਆਪਣੀ ਭੈਣ ਦੇ ਨਾਲ ਕਰ ਦੇਈਂ। ਤੇ ਆਪ ਉਥੋਂ ਚਲੀ ਗਈ। ਜਦੋਂ ਚੰਦਰਹਾਸ ਉੱਠਿਆ ਤੇ ਜਾ ਕੇ ਰੁੱਕਾ ਦਿੰਦਾ ਏ ਤੇ ਫਿਰ ਕੀ ਹੁੰਦਾ ਹੈ। ਰੁੱਕਾ ਪੜ ਕੇ ਪੁੱਤਰ ਉਹਦਾ ਸ਼ਾਦੀ ਭੈਣ ਦੀ ਕਰਦਾ। ਕਰਨ ਕਾਜੀ ਭੈਣ ਨੂੰ ਉਹਨੇ ਦਿੱਤਾ ਬੰਦਾ ਸਰਦਾ, ਉਹ ਦਿੱਤਾ ਬੰਦਾ ਸਰਦਾ। ਖੁਸ਼ੀ ਖੁਸ਼ੀ ਉਹ ਵਸਣ ਲੱਗੇ, ਜ਼ਾਲਮ ਰਾਜਾ ਆਇਆ। ਵੇਖ ਕੇ ਉਹਨੂੰ ਗੁੱਸਾ ਚੜਿਆ, ਉਹਨੇ ਜਾਲ ਵਿਛਾਇਆ, ਉਹਨੇ ਜਾਲ
ਵਿਛਾਇਆ। ਜਾ ਕੇ ਮੰਦਰ ਦੇ ਵਿੱਚ ਕਹਿੰਦਾ ਇੱਕ ਜਲਾਦ ਦੇ ਤਾਈ, ਆਵੇਗਾ ਇੱਕ ਲੜਕਾ ਏ ਤੇ ਉਹਨੂੰ ਮਾਰ ਮਕਾਵੀ, ਓਏ ਉਹਨੂੰ ਮਾਰ ਮਕਾਵੀ। ਫਿਰ ਉਹ ਕਹਿੰਦਾ ਚੰਦਰ ਤਾਈ ਪੂਜਾ ਜਾ ਕੇ ਕਰਿਆ, ਮਾਂ ਦੇਵੀ ਦੇ ਮੰਦਰ ਜਾ ਕੇ ਉਹਦਾ ਵੀ ਦਮ ਭਰਿਆ, ਓਏ ਉਹਦਾ ਵੀ ਦਮ ਭਰਿਆ। ਇਹਨੇ ਚਿਰ ਨੂੰ ਹੋਰ ਰਾਜੇ ਨੇ ਇੱਕ ਸੁਨੇਹਾ ਘੱਲਿਆ, ਲੈ ਕੇ ਆਵੀਂ ਚੰਦਰ ਤਾਈ ਜਿੱਥੇ ਵੀ ਉਹ ਚੱਲਿਆ, ਉਹ ਜਿੱਥੇ ਵੀ ਉਹ ਚੱਲਿਆ। ਜਾਦੋ ਕਾਸਤ ਆਇਆ ਮੰਦਰ ਚੰਦਰ ਡਿੱਠਾ ਆਉਂਦਾ, ਛੇਤੀ ਨਾਲ ਜਾ ਰਾਜਾ ਤੈਨੂੰ ਤੁਰਤ ਪਿਆ ਬੁਲਾਉਂਦਾ, ਉਹ ਤੁਰਤ ਪਿਆ ਬੁਲਾਉਂਦਾ। ਤੇਰੀ ਥਾਂ ਮੈਂ ਪੂਜਾ ਕਰਦਾ ਤੂੰ ਰਾਜੇ ਕੋਲ ਜਾ, ਪੂਜਾ ਵਾਲੀ ਥਾਲੀ ਸਜਣਾ ਮੈਨੂੰ ਦੇ ਫੜਾ, ਮੈਨੂੰ ਦੇ ਫੜਾ। ਪੂਜਾ ਦੀ ਉਹ ਥਾਲੀ ਲੈ ਕੇ ਮੰਦਰ ਦੇ ਵਿੱਚ ਜਾਂਦਾ, ਅੱਗੇ ਖੜਾ ਜਲਾਦ ਜੀ ਉਹਨੂੰ ਥਾਂ ਤੇ ਮਾਰ ਮਕਾਂਦਾ, ਉਹ ਥਾਂ ਤੇ ਮਾਰ ਮਕਾਂਦਾ। ਮੇਰੇ ਸੱਜਣੋ, ਚੰਦਰਹਾਸ ਜਦੋਂ ਦੂਜੇ ਰਾਜੇ ਕੋਲ ਆਇਆ ਤੇ ਉਹਨੇ ਆਖਿਆ ਤੇਰੇ ਬਾਪ ਨੇ ਆਖਿਆ ਸੀ ਭਈ ਮੈਂ ਆਪਣੀ ਧੀ ਦਾ ਵਿਆਹ ਤੇਰੇ ਨਾਲ ਕਰ ਦਿਆਂ। ਚੰਦਰਹਾਸ ਕਹਿਣ ਲੱਗਾ ਮੇਰਾ ਤੇ ਵਿਆਹ ਹੋ ਗਿਆ ਏ। ਉਹ ਰਾਜਾ ਕਹਿਣ ਲੱਗਾ ਫੇਰ ਕੀ ਹੋਇਆ। ਉਹਨੇ ਵੀ ਆਪਣੀ ਧੀ ਦਾ ਵਿਆਹ ਚੰਦਰਹਾਸ ਨਾਲ ਕਰ ਦਿੱਤਾ ਤੇ ਆਪਣੀ ਹਕੂਮਤ ਉਹਨੂੰ ਦੇ ਦਿੱਤੀ। ਹੁਣ ਚੰਦਰਹਾਸ ਜ਼ਾਲਮ ਰਾਜੇ ਤੋਂ ਤਗੜਾ ਰਾਜਾ ਬਣ ਗਿਆ ਸੀ ਤੇ ਉਹਨੇ ਵੇਖਿਆ ਚੰਦਰਹਾਸ ਉਸ ਦੇਸ਼ ਦਾ ਰਾਜਾ ਬਣਿਆ ਬੈਠਾ ਏ। ਉਹ ਬੜਾ ਪਰੇਸ਼ਾਨ ਹੋਇਆ ਤੇ ਸੋਚਣ ਲੱਗਾ ਜਿੰਨੀ ਵਾਰੀ ਵੀ ਮੈਂ ਇਹਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਏ ਓਨੀ ਵਾਰੀ ਇਹਨੂੰ ਵੱਡਾ ਰਾਜ ਮਿਲਿਆ ਹੈ। ਖੈਰ ਚੰਦਰਹਾਸ ਨੇ ਆਪਣੇ ਉਸ ਜ਼ਾਲਮ ਸਹੁਰੇ ਦੀ ਆਓ ਭਗਤ ਕੀਤੀ। ਹੁਣ ਉਹ ਜ਼ਾਲਮ ਰਾਜਾ ਉਹਨੂੰ ਮਰਵਾ ਤੇ ਨਹੀਂ ਸੀ ਸਕਦਾ। ਇੰਨੇ ਚਿਰ ਨੂੰ ਉਹ ਗੁਰੂ ਵੀ ਉੱਥੇ ਆ ਗਿਆ ਜਿਹੜਾ ਪਹਿਲੀ ਵਾਰੀ ਉਹਨੂੰ ਰਾਜੇ ਕੋਲ ਛੱਡ ਆਇਆ ਸੀ ਤੇ ਉਹਨੂੰ ਰਾਜੇ ਦੀਆਂ ਸਾਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਸੀ। ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ। ਆ ਕੇ ਸਾਧੂ ਕਹਿੰਦਾ ਉਹਨੂੰ ਤੂੰ ਤੇ ਮਾਰ ਨੀ ਸਕਦਾ, ਸੂਰ ਦਾ ਜਿਹੜਾ ਵਾਲ ਤੂੰ ਪਾਇਆ ਕੱਢ ਦੇ ਆਪਣੀ ਅੱਖ ਦਾ, ਉਹ ਕੱਢ ਦੇ ਆਪਣੀ ਅੱਖ ਦਾ। ਹੋਇਆ ਉਹ ਸ਼ਰਮਿੰਦਾ ਉੱਤੇ ਅੱਖਾਂ ਨੀਵੀਆਂ ਕਰਦਾ, ਬਨ ਕੇ ਹੱਥ ਖਲੋਤਾ ਅੱਗੇ ਚੰਦਰ ਕੋਲੋਂ ਡਰਦਾ, ਉਹ ਚੰਦਰ ਕੋਲੋਂ ਡਰਦਾ। ਜੇ ਚਾਹੇ ਤੇ ਮਾਰ ਦੇ ਮੈਨੂੰ ਮੈਂ ਬੜਾ ਗੁਨਾਹਗਾਰ, ਮੈਂ ਤੈਨੂੰ ਤਾਂ ਮਾਰ ਨਹੀਂ ਸਕਦਾ ਕੋਸ਼ਿਸ਼ ਕਰਾਂ ਹਜ਼ਾਰ, ਉਹ ਕੋਸ਼ਿਸ਼ ਕਰਾਂ ਹਜ਼ਾਰ। ਤੇਰੇ ਪਿਓ ਨੇ ਕੀਤਾ ਸੀ ਜੀ ਮੇਰੇ ਤੇ ਇਤਬਾਰ, ਕੀਤਾ ਉਹਦੇ ਹੁਕਮ ਦਾ ਮੈਂ ਤਾਂ 100 ਵਾਰੀ ਇਨਕਾਰ, ਉਹ 100 ਵਾਰੀ ਇਨਕਾਰ। ਹੁਣ ਤਖਤ ਤੂੰ ਦੇ ਦੇ ਮੈਨੂੰ ਦੇਵਾਂ ਨਾ ਸਦਾ, ਖਬਰੇ ਕਿੰਨੇ ਬੇਗਨਾ ਦਾ ਖੂਨ ਤੂੰ ਜ਼ਾਲਮਾ ਪੀਤਾ, ਤੂੰ ਤੇ ਮੈਨੂੰ ਮਾਰ ਨਹੀਂ ਸਕਦਾ ਚਾਵੇ ਨਾ ਖੁਦਾ, ਉਹ ਚਾਵੇ ਨਾ ਖੁਦਾ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਉਹਨੇ ਡਰਦੇ ਨੇ ਤਖਤ ਚੰਦਰਹਾਸ ਦੇ ਹਵਾਲੇ ਕਰ ਦਿੱਤਾ ਤੇ ਉਹ ਉਸ ਦੇਸ਼ ਨੂੰ ਛੱਡ ਕੇ ਕਿਸੇ ਦੂਸਰੇ ਰਾਜੇ ਵਿੱਚ ਚਲਾ ਗਿਆ। ਸਿਆਣੇ ਸੱਚ ਕਹਿੰਦੇ ਨੇ ਜੇ ਖੁਦਾ ਨਾ ਚਾਵੇ ਕੋਈ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਜਿਹਨੂੰ ਰੱਬ ਰੱਖੇ ਉਹਨੂੰ ਕੌਣ ਚੱਖੇ।
ਇਹੀ ਗੱਲ ਇੱਥੇ ਚੰਦਰਹਾਸ ਨਾਲ ਹੋਈ ਸੀ। ਜ਼ਾਲਮ ਰਾਜੇ ਨੇ ਉਹਨੂੰ ਕਈ ਵਾਰੀ ਮਰਵਾਉਣ ਦਾ ਪ੍ਰੋਗਰਾਮ ਬਣਾਇਆ, ਪਰ ਉਹ ਨਾਕਾਮ ਰਿਹਾ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਅੱਲਾ ਬੇਲੀ, ਅੱਲਾ ਬੇਲੀ, ਅੱਲਾ ਬੇਲੀ।